ਸਾਰੇ ਕੁਛ। ਤੇ ਆਪਾਂ ਅਗਲੀ ਗੱਲ ਕਰੀਏ ਤੇ ਉਹ ਵੀ ਸਿੱਖਿਆ ਸਿਸਟਮ ਦੇ ਵੱਲ ਹੀ ਜੁੜਦੀ ਹੈ ਜਾ ਕੇ। ਵਜ਼ੀਫੇ ਘੁਟਾਲੇ ਦੀ ਗੱਲ ਕਰੀਏ ਸ਼ਰਮਾ ਜੀ, ਆਹ ਜਿਹੜੀ ਜਾਂਚ ਚੱਲ ਰਹੀ ਹੈ ਜਾਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ, ਉਹਦੇ ਵਿੱਚੋਂ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਕੀ 2 ਅਧਿਕਾਰੀ ਕਰ ਗਏ 64 ਕਰੋੜ ਦਾ ਵਜ਼ੀਫਾ ਘੁਟਾਲਾ? ਪ੍ਰਵੀਨ ਜੀ, ਇਸ ਤਰ੍ਹਾਂ ਕਿ ਇਹ ਵਜ਼ੀਫਾ ਘੁਟਾਲਾ ਕਾਫੀ ਚਰਚਿਤ ਰਿਹਾ ਜੀ। 2020 ਤੋਂ ਹੀ ਇਹਦੀ ਚਰਚਾ ਖਾਸੀ ਜ਼ਿਆਦਾ ਵੱਖ-ਵੱਖ ਪਹਿਲੂਆਂ ਦੇ ਰੂਪ ਸਾਹਮਣੇ ਆਉਣ ਲੱਗ ਗਈ ਸੀ। ਜੀ। ਤੇ ਉਸ ਸਮੇਂ ਇਹ ਵੀ ਤੱਥ ਸਾਹਮਣੇ ਆਉਣ ਲੱਗ ਗਏ ਕਿ ਭਾਈ ਦੇਖੋ ਜੀ, ਕਾਲਜਾਂ 'ਚ ਡੰਮੀ ਐਡਮਿਸ਼ਨਾਂ ਦਿਖਾਈਆਂ ਜਾ ਰਹੀਆਂ, ਇੱਕੋ ਵਿਦਿਆਰਥੀ ਨੂੰ 2-2 ਕਾਲਜਾਂ 'ਚ ਦਿਖਾਇਆ ਜਾ ਰਿਹਾ, ਸਿਰਫ ਉਹਨਾਂ ਦੇ ਵਜ਼ੀਫੇ ਲੈਣ ਦੇ ਲਈ ਸਾਰਾ ਕੁਝ। ਤੇ ਉਹਦੇ ਨਾਲ ਉਹਨਾਂ ਵਿਦਿਆਰਥੀਆਂ ਦੇ ਜੀਵਨ ਤੇ ਵੀ ਅਸਰ ਪਿਆ, ਉਹਨਾਂ ਦੇ ਅੱਗੇ ਪੜ੍ਹਾਈ ਤੇ ਵੀ ਅਸਰ ਪਿਆ, ਕਿਸੇ ਦੇ ਸਰਟੀਫਿਕੇਟ ਰੁਕ ਗਏ, ਕਿਸੇ ਕੋਈ ਚੀਜ਼ ਸਾਡੀ ਅਦਾਇਗੀ ਫਸੀ ਹੈ। ਪਰ ਇੱਧਰ ਘਟਾਲਾ ਬੜਾ ਹੋ ਗਿਆ। ਹੁਣ ਮਤਲਬ ਕਿ ਮੌਜੂਦਾ ਸਰਕਾਰ ਨੇ ਇੱਕ ਇਹਦੇ ਵਿੱਚ ਡਿੰਗ ਪੁੱਟੀ ਹੈ। ਇਹਨਾਂ ਨੇ ਬਕਾਇਦਾ ਤੌਰ ਤੇ 2 ਅਧਿਕਾਰੀ ਨਾਮਜ਼ਦ ਕੀਤੇ ਨੇ ਕਿ ਇਹਨਾਂ ਦੀ ਖੇਡ ਸਾਰਾ ਕੁਝ ਹੋਇਆ, ਤੇ ਇਸ ਲਈ ਜੀ ਇਹਨਾਂ ਤੇ ਕਾਰਵਾਈ ਕਰੋ। ਇੱਕ ਅਧਿਕਾਰੀ ਰਿਟਾਇਰ ਹੋ ਗਿਆ, ਉਹਦੀ ਪੈਨਸ਼ਨ ਰੋਕਤੀ, ਉਹਦੇ ਸਾਰੇ ਲਾਭ ਭੱਤੇ ਰੋਕਤੇ। ਇੱਕ ਅਧਿਕਾਰੀ ਨੂੰ ਬਰਖਾਸਤ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ, ਉਹਦੀ ਸਾਰੀ ਫਾਈਲ ਤਿਆਰ ਕਰਕੇ ਭੇਜ ਦਿੱਤੀ ਗਈ। ਠੀਕ ਹੈ, ਇਹ ਕਾਰਵਾਈ ਹੋਣੀ ਬਣਦੀ ਸੀ, ਹੈ ਨਾ। ਪਰ ਸਵਾਲ ਇਹ ਹੈ ਕਿ ਕੀ ਸਿਰਫ ਮਤਲਬ ਕਿ 2 ਅਧਿਕਾਰੀ ਕਰ ਗਏ ਵਜ਼ੀਫਾ ਘੁਟਾਲਾ, ਜਾਂ ਇਹਦੇ ਵਿੱਚ ਕਾਲਜਾਂ ਦੀ ਭੂਮਿਕਾ, ਜਾਂ ਇਹਨਾਂ ਦੇ ਵਿੱਚ ਕਾਲਜ ਮੁਖੀਆਂ ਦੀ ਭੂਮਿਕਾ, ਇਹਨਾਂ ਵਿੱਚ ਪ੍ਰਾਈਵੇਟ ਅਦਾਰਿਆਂ ਦੀ ਭੂਮਿਕਾ, ਇਹਦੇ ਵਿੱਚ ਮਤਲਬ ਕਿ ਸਾਡੀ ਰਾਜਨੀਤਿਕ ਧਿਰਾਂ ਦੀ ਭੂਮਿਕਾ, ਇਹਨਾਂ ਦੇ ਵਿੱਚ ਸਾਡੀ ਸਰਕਾਰਾਂ ਦੀ ਭੂਮਿਕਾ, ਉਹ ਕਿੱਥੇ ਜਾਂਚ ਦਾ ਵਿਸ਼ਾ, ਉਹ ਕਿੱਥੇ ਖੜੂਗਾ? ਕੀ ਸਾਹਿਬ ਸਿੰਘ ਧਰਮਸੋਤ ਨੂੰ ਸਵਾਲ ਦੇ ਘੇਰੇ 'ਚ ਲੈ ਲਿਆ ਤੇ ਆ 2 ਅਧਿਕਾਰੀ ਲੈ ਲਏ, ਮਾਮਲਾ ਹੱਲ ਹੋ ਜਾਊਗਾ? ਜਾਂ ਸੱਚਮੁੱਚ ਉਸ ਜੜ੍ਹਾਂ ਤੱਕ ਜਾਇਆ ਜਾਊਗਾ? ਕਿਉਂਕਿ ਇਸ ਪਹਿਲੂ ਦੇ ਵਿੱਚ 63.91 ਕਰੋੜ ਦਾ ਘੁਟਾਲਾ ਦੱਸਦੇ ਆ ਪ੍ਰਵੀਨ। ਠੀਕ ਹੈ। ਕੀ 64 ਕਰੋੜ 2 ਬੰਦੇ ਖਾ ਗਏ? ਇੰਨੀ ਹਿੰਮਤ ਹੈਗੀ ਹੈ 2 ਬੰਦਿਆਂ ਦੀ ਕਿ ਆਪਣੇ ਪੱਧਰ ਤੇ ਹੀ ਕੁਝ ਕਰ ਦੇਣ? ਹੋਰ ਛੱਡੋ, ਇਸ 64 ਕਰੋੜ ਦੇ ਵਿੱਚੋਂ ਵੈਸੇ ਆ ਹੁਣ ਮੈਂ ਐਂ ਕਰ ਰਿਹਾ ਸੀ ਕਿ ਇਹਦਾ ਮਤਲਬ ਵੀ 2 ਕਰੋੜ ਨਾ ਸਮਝ ਲਿਓ, ਇਹ ਤੇ ਮੈਂ 2 ਜਣਿਆਂ ਦੀ ਗੱਲ ਕਰ ਰਿਹਾ। ਹਾਂਜੀ। ਤੇ ਇੱਧਰ ਮਸਲਾ ਆਇਆ ਕਿ ਕਹਿੰਦੇ ਜੀ 39 ਕਰੋੜ ਹੈ ਇਹਦੇ ਵਿੱਚੋਂ। 39 ਕਰੋੜ ਰੁਪਈਆ ਉਹ ਰਾਸ਼ੀ ਹੈ ਪ੍ਰਵੀਨ ਜੀ, ਜਿਹੜੀ ਮਤਲਬ ਕਿ ਉਹਨਾਂ ਇੰਸਟੀਚਿਊਟਾਂ ਨੂੰ ਮਿਲ ਗਈ ਜਿਹੜੇ ਹੈ ਹੀ ਨਹੀਂ। ਤੇ ਹੈ ਹੀ ਨਹੀਂ। ਕਾਗਜ਼ਾਂ 'ਚ ਅਦਾਰੇ ਬਣ ਗਏ, ਕਾਗਜ਼ਾਂ 'ਚ ਕਾਲਜ ਖੁੱਲ ਗਏ, ਕਾਗਜ਼ਾਂ 'ਚ ਐਡਮਿਸ਼ਨ ਹੋ ਗਈ, ਕਾਗਜ਼ਾਂ 'ਚ SC-BC ਵਿਦਿਆਰਥੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੇ ਦਾਖਲੇ ਲੈ ਲਏ, ਕਾਗਜ਼ਾਂ 'ਚ ਵਜ਼ੀਫਾ ਆ ਗਿਆ ਤੇ ਛਕ ਵੀ ਲਿਆ, ਤੇ ਧਰਾਤਲ ਤੇ ਕਾਲਜ ਹੈ ਹੀ ਨਹੀਂਗਾ ਜੀ। 39 ਕਰੋੜ ਰੁਪਈਆ ਏਦਾਂ ਗੋਲ ਹੋਇਆ। ਠੀਕ ਹੈ। ਕੀ ਇਹ ਕਲਰਕੇ ਕਾਲਜ ਖੜੇ ਕਰ ਗਏ, ਜਾਂ ਕਾਲਜ ਖੜੇ ਕਰਨ ਵਾਲੇ ਕੋਈ ਹੋਰ ਕਾਲਜ ਵਾਲੇ ਮਾਲਕ ਦੇ ਗਏ, ਜਾਂ ਉਹਦੇ ਵਿੱਚ ਕਿਹੜੀ ਰਾਜਨੀਤਿਕ ਧਿਰ ਦਾ ਥਾਪੜਾ ਸੀ, ਕਿਹੜੀ ਪਾਰਟੀ ਦਾ ਥਾਪੜਾ ਸੀ, ਕਿਹੜੀ ਸਰਕਾਰ ਦਾ ਆਸ਼ੀਰਵਾਦ ਸੀ? ਉੱਥੇ ਤੱਕ ਇਹ ਜਾਂਚ ਜਾਣੀ ਚਾਹੀਦੀ ਹੈ। ਸੋ ਇਹ ਜ਼ਰੂਰੀ ਹੈ। ਪੰਜਾਬ ਚਾਹੁੰਦਾ ਇਹਨਾਂ ਮਸਲਿਆਂ ਦੀ ਗੰਭੀਰਤਾ ਨਾਲ ਜਾਂਚ ਹੋਵੇ, ਔਰ ਸਾਰੇ ਮਾਮਲਿਆਂ ਤੋਂ ਪਰਦਾ ਪਾਸ਼ ਹੋਵੇ ਤੇ ਦੋਸ਼ੀ ਅੰਦਰ ਜਾਣ। ਪਰ ਐ ਨਾ ਹੋਵੇ ਕਿ ਗੋਗਲੋਂ ਤੋਂ ਮਿੱਟੀ ਝਾੜ ਅਧਿਕਾਰੀਆਂ ਨੂੰ, ਇੱਥੇ ਇੱਕ ਮੁਲਾਜ਼ਮ ਨੂੰ, ਕਲਰਕ ਨੂੰ, ਜਿਵੇਂ ਹੁਣ ਰੇਲਵੇ ਵਾਲੇ ਮਾਮਲੇ 'ਚ ਮਤਲਬ ਕਿ ਕਿਤੇ ਕੱਲ ਨੂੰ ਸਿਗਨਲ ਵਾਲੇ ਨੂੰ ਫੜ ਕੇ ਕਹਿਣਗੇ ਕਿ ਇਹਦੀ ਗਲਤੀ ਸੀ, ਇਹਨੇ ਸਿਗਨਲ ਬਦਲਿਆ। ਸੋ ਇਸ ਲਈ ਇਹ ਇਸੇ ਤਰ੍ਹਾਂ ਬਚਾਅ ਵਾਲੇ ਤਰੀਕੇ ਕਿਤੇ ਇੱਥੇ ਨਾ ਲੱਭੇ ਜਾਣ। ਪਰ ਵਜ਼ੀਫੇ ਘੁਟਾਲੇ 'ਚ ਸਰਕਾਰ ਜਿਵੇਂ ਅੱਗੇ ਵਧ ਰਹੀ ਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਬੜੇ ਮਗਰਮੱਛ ਫੜੇਗਾ। ਤੁਸੀਂ